ਜਿਹੜੀ ਮੂਵੀ ਪਹਿਲਾਂ ਸਤਲੁਜ, ਜਿਸ ਦਾ ਪਹਿਲਾ ਨਾਂ ਪੰਜਾਬ 95 ਸੀਗਾ। ਹਨੀ ਤ੍ਰਿਹਾਨ ਨੇ ਇਹ ਮੂਵੀ ਜਿਹੜੀ ਡਾਇਰੈਕਟ ਕੀਤੀ ਸੀ ਤੇ ਦਲਜੀਤ ਦੋਸਾਂਝ ਇਹਦੇ ਵਿੱਚ ਐਕਟਰ ਆ। ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਉੱਤੇ। ਸੋ 3-4 ਸਾਲ ਉਹ ਲੜਦੇ ਰਹੇ ਸੈਂਟਰਲ ਬੋਰਡ ਜਿਹੜਾ ਫਿਲਮ ਸਰਟੀਫਿਕੇਟ ਆ ਉਹਨਾਂ ਦੇ ਨਾਲ, ਤੇ ਹੁੰਦੇ ਰਹੇ ਉਹਦੇ 'ਚ 120 ਕੱਟ ਵੀ ਕੀਤੇ ਗਏ, ਪਰ ਕੁਛ ਨਹੀਂ ਹੋਇਆ। ਅਲਟੀਮੇਟਲੀ ਉਹਨਾਂ ਨੇ ਡਿਜੀਟਲ ਰਾਊਟ ਜਿਹੜਾ ਫੜਿਆ। ਸੋ ZEE5 ਨੇ ਰਿਲੀਜ਼ ਬਿਨਾਂ ਕਿਸੇ ਕੱਟ ਤੋਂ, ਤੇ ਇਹ ਬਹੁਤ ਹੀ ਜਿਹੜੀ ਆ ਵਧੀਆ ਮੂਵੀ ਕਹਿ ਸਕਦੇ ਆ ਆਪਾਂ, ਜੋ ਸੱਚ ਜਿਹਦੇ 'ਚ ਦਿਖਾਇਆ ਗਿਆ, ਜੋ ਸਿੱਖ ਕੌਮ ਦੇ ਉੱਤੇ ਜ਼ੁਲਮ ਹੋਇਆ। ਕਿੱਦਾਂ ਲੋਕਾਂ ਨੂੰ ਘਰੋਂ ਕੱਢ-ਕੱਢ ਕੇ ਮਾਰ ਕੇ ਜਿਹੜੇ ਪੁਲਿਸ ਵਾਲੇ ਆਪਣੇ ਜਿਹੜੇ ਬੜੇ-ਬੜੇ ਟਾਈਟਲ ਲੈਂਦੇ ਰਹੇ, ਤੇ ਅੰਤ ਦੇ ਵਿੱਚ 25,000 ਲਾਸ਼ਾਂ ਨੂੰ ਦੁਨੀਆ ਦੇ ਵਿੱਚ ਦੱਸਣ ਵਾਲੇ ਨੂੰ 25,000 ਇੱਕਵਾਂ ਜਿਹੜਾ ਲਾਸ਼ ਆ ਉਹ ਬਣਾ ਦਿੱਤਾ ਗਿਆ। ਇਹ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈਗੀ ਆ। ਇੰਡੀਆ ਦੀ ਸਰਕਾਰ ਨੇ 2 ਦਿਨਾਂ ਦੇ ਬਾਅਦ ਇਸ ਮੂਵੀ ਨੂੰ ਰਿਮੂਵ ਕਰਾ ਦਿੱਤਾ। ਸੋ ਜੇ ਕਾਂਗਰਸ ਦੇ ਸਮੇਂ 'ਚ ਏਡਾ ਵੱਡਾ ਅਕਾਲੀਆਂ ਦੇ ਟਾਈਮ ਦੇ ਉੱਤੇ ਉਹ ਪੁਲਿਸ ਵਾਲਿਆਂ ਨੂੰ ਸਜ਼ਾ ਦੇ ਕੇ ਅੰਦਰ ਨਾ ਕਰ ਸਕੇ, ਬੀਜੇਪੀ ਨੇ ਸੱਚ ਨੂੰ ਫੇਰ ਉਹੀ ਦਬਾਉਣ ਦੀ ਕੋਸ਼ਿਸ਼ ਕੀਤੀ, ਜੋ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਸ ਟਾਈਮ ਦੇ ਉੱਤੇ ਕਾਂਗਰਸ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਚਾਹੇ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ, ਆਮ ਆਦਮੀ ਪਾਰਟੀ ਵੀ ਪੰਜਾਬ ਦੀ, ਹੁਣ ਤੱਕ 34 ਮੁੰਡੇ ਜਿਹੜੇ ਆ ਮੁਕਾਬਲਿਆਂ 'ਚ ਮਾਰ ਦਿੱਤੇ ਗਏ। ਸੋ ਸਰਕਾਰਾਂ ਸਾਰੀਆਂ, ਕੋਈ ਵੀ ਕਰਦਾ ਜਿਹੜੀ ਮਰਜ਼ੀ ਪਾਰਟੀ ਹੋਵੇ, ਜੋ ਉੱਥੇ ਧੱਕਾ ਹੁੰਦਾ ਮਾਈਨੋਰਿਟੀਜ਼ ਨਾਲ ਹੁਣ ਸਾਹਮਣੇ ਆ। ਬਹੁਤ ਸਾਰੇ ਜਦੋਂ ਲੋਕ ਆ, ਤੁਸੀਂ ਉਹਨਾਂ ਨਾਲ ਗੱਲ ਕਰਦੇ ਆ, ਪੰਜਾਬ ਦੇ ਵਿੱਚ ਜਿਹੜੇ ਸਿੱਖ ਜਿਹੜੇ ਆ ਉਹ ਆਜ਼ਾਦ ਨਹੀਂ ਹੈ, ਉਹਨਾਂ ਨਾਲ ਧੱਕਾ ਹੁੰਦਾ, ਤੇ ਉਹ ਕਹਿੰਦੇ ਇੰਡੀਪੈਂਡੈਂਟ ਮੁਲਕ ਆ, ਤੁਸੀਂ ਐਵੇਂ ਮਰੀ ਜਾਂਦੇ ਬਾਹਰ ਬੈਠੇ, ਤੁਹਾਨੂੰ ਅਕਲ ਨਹੀਂ ਹੈਗੀ। ਹੁਣ ਆਹ ਦੇਖ ਲਓ, ਇਹਦੇ ਇਸ ਮੂਵੀ 'ਚ ਨਾ ਤਾਂ ਕੋਈ ਖਾਲਿਸਤਾਨ ਦੀ ਗੱਲ ਆ, ਤੇ ਨਾ ਹੀ ਕੋਈ ਇਹ ਆ ਵੀ ਜਿਹੜਾ ਇੰਡੀਆ ਤੋਂ ਟੁੱਟਣਾ ਆ ਮੁਲਕ। ਸੋ ਜੋ ਸਚਾਈ ਵਾਪਰੀ ਆ, ਕਿੱਦਾਂ ਨੂੰ ਜਿਹੜਾ ਕਤਲ ਕਰ ਦਿੱਤਾ, ਤੇ ਉਹਨਾਂ ਦੀਆਂ ਬੋਡੀਜ਼ ਨਹੀਂ ਮਿਲੀਆਂ, ਡਿਸਅਪੀਅਰ ਹੋ ਗਏ, ਉਹਨਾਂ ਦੇ ਪਰਿਵਾਰਾਂ ਨੂੰ ਦੱਸਿਆ ਤੱਕ ਨਹੀਂ ਗਿਆ, ਉਹ ਸਾਰੀ ਸਚਾਈ ਆ। ਚਾਹੀਦਾ ਤਾਂ ਇਹ ਸੀ ਵੀ ਜੇ ਬੀਜੇਪੀ ਸਿੱਖਾਂ ਦੀ ਹਮਾਇਤੀ ਆ ਤੇ ਉਹਨਾਂ ਨੂੰ ਪਾਰਲੀਮੈਂਟ 'ਚ ਦਿਖਾਉਂਦੇ ਇਸ ਮੂਵੀ ਨੂੰ, ਜਿਸ ਤਰ੍ਹਾਂ ਉਹਨਾਂ ਨੇ ਕਸ਼ਮੀਰ ਫਾਈਲ ਜਾਂ ਕੇਰਲਾ ਫਾਈਲਸ ਜਿਹੜੀਆਂ ਆ ਉਹ ਦਿਖਾਈਆਂ ਹੈਗੀਆਂ, ਵੀ ਆਹ ਕੁਝ ਕਾਂਗਰਸ ਦੇ ਟਾਈਮ ਦੇ ਉੱਤੇ। ਪਰ ਅਲਟੀਮੇਟਲੀ ਉਹ ਵੀ ਉਹਨਾਂ ਦਾ ਹੀ, ਤੁਸੀਂ ਤੋਂ ਦੇਖ ਸਕਦੇ ਆ ਆਪਾਂ ਸਾਰੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕਦੇ ਤੁਸੀਂ ਦੇਖਿਆ ਇੱਥੇ ਵੀ ਕਿਤੇ ਝੂਠਾ ਮੁਕਾਬਲਾ ਹੋਇਆ ਹੋਵੇ, ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਮਾਰ ਦਿੱਤਾ ਗਿਆ ਹੋਵੇ। ਸੋ ਉਹ ਸਾਰਾ ਕੁਝ ਇੰਡੀਆ 'ਚ ਹੀ, ਪੰਜਾਬ 'ਚ ਹੀ ਕਾਹਤੇ ਵਾਪਰਦਾ ਹੈਗਾ ਆ। ਇਹ ਮੂਵੀ ਤੁਹਾਨੂੰ ਆਪਣੇ ਬੱਚਿਆਂ ਨੂੰ, ਹਰ ਇੱਕ ਨੂੰ ਦੇਖਣੀ ਚਾਹੀਦੀ, ਹਰ ਇੱਕ ਨੂੰ ਦਿਖਾਣੀ ਚਾਹੀਦੀ ਹੈਗੀ ਆ। ਹੈ ਹਿੰਦੀ ਦੇ ਵਿੱਚ, ਇੱਕ ਜ਼ਰੂਰ ਆ ਵੀ ਉਹਦੇ 'ਚ ਥੱਲੇ ਸਬਟਾਈਟਲ ਜੇ ਇੰਗਲਿਸ਼ 'ਚ ਹੋ ਜਾਏ, ਆਈ ਡੋਂਟ ਨੋ ਉਹ ਇਹਦੇ ਤੇ ਕੋਈ ਵਰਕਆਊਟ ਕਰਦਾ ਕਿ ਨਹੀਂ। ਉਹ ਥੋੜੇ ਜਿਹੜੇ ਇੱਥੇ ਦੇ ਬੋਰਨ ਨਹੀਂ ਸਮਝ ਆਉਂਦੀ ਹਿੰਦੀ, ਤੇ ਉਹ ਵਧੀਆ ਹੋਊਗਾ। ਪਰ ਇਹਦੇ ਵਿੱਚ ਜੇ ਭਾਈ ਜਸਵੰਤ ਸਿੰਘ ਖਾਰ ਕਹਿ ਰਿਹਾ ਵੀ ਅਸੀਂ ਇਹ ਤੋਂ ਸੈਟਿਸਫਾਈ ਆ, ਬਿਲਕੁਲ ਸਹੀ ਮੂਵੀ ਆ, ਤੇ ਸਾਡਾ ਕਿਸੇ ਦਾ ਫਿਰ ਫਰਜ਼ ਨਹੀਂ ਬਣਦਾ ਵੀ ਅਸੀਂ ਬਿਨਾਂ ਕਿਸੇ ਗੱਲ ਤੇ ਜਿਹੜਾ ਕ੍ਰਿਟੀਸਾਈਜ਼ ਕਰੀਏ। ਐਕਟਰ ਨੂੰ ਐਕਟਰ ਵਾਂਗੇ ਦੇਖੋ, ਪਰ ਜੋ ਸਚਾਈ ਲੋਕਾਂ ਵੱਲ ਆਈ ਹੈਗੀ ਆ, ਉਹਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਸ਼ੇਅਰ ਕੀਤਾ ਜਾਵੇ। ਬਿਲਕੁਲ ਜੀ, ਕਈ ਸਾਲ ਇਹ ਮੂਵੀ ਇਸੇ ਤਰੀਕੇ ਦੇ ਨਾਲ ਰਿੜਕਦੀ, ਕਈ ਥਾਵਾਂ ਦੇ ਉੱਤੇ ਇਹਦੀਆਂ ਪ੍ਰਾਈਵੇਟ ਸੀਕ੍ਰੇਟਿਵ ਸਕਰੀਨਿੰਗਸ ਵੀ ਹੋਈਆਂ, ਲੋਕਾਂ ਨੇ ਉਹ ਦੇਖਿਆ ਵੀ, ਉਹ ਸਾਰੀਆਂ ਚੀਜ਼ਾਂ। ਭਾਈ ਜਸਵੰਤ ਸਿੰਘ ਖਾਲੜਾ ਹੁਣਾਂ ਦੇ ਜੀਵਨ ਬਹੁਤ ਹੀ ਉੱਚਾ ਸੁੱਚਾ ਸੀਗਾ, ਜਿਸ ਕਰਕੇ ਉਹਨਾਂ ਨੇ ਇਹ ਜਿਹੜੀਆਂ ਅਣਪਛਾਤਾਂ ਆ ਉਹਨਾਂ ਦੇ ਬਾਬਤ ਜਿਹੜਾ ਪਰਦਾ ਆ ਉਹ ਚੱਕਣ ਦੇ ਲਈ ਇੱਕ ਮੁਹਿੰਮ ਜਿਹੜੀ ਉਹ ਵਿੱਢੀ, ਤੇ ਉਹ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਕੀਤੀਆਂ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ। ਇੱਕ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਅਫਸੋਸ ਕਹਿ ਸਕਦੇ ਉਹ ਰਹੂਗਾ ਵੀ ਇਹ ਗੱਲ ਹਜਮ ਹੋਣੀ ਬੜੀ ਔਖੀ ਲੱਗਦੀ ਆ ਵੀ ਇੱਦਾਂ ਜਦੋਂ ਉਹ ਕਹਿ ਦਿੰਦੇ ਨਾ ਵੀ ਜੇ ਮੂਵੀ ਸ਼ਾਇਦ ਇਹਨਾਂ ਬਾਰੇ ਪਤਾ ਨਹੀਂ ਲੱਗੂਗਾ ਵੀ ਲੋਕ ਕਿਉਂ ਸੁੱਤੇ ਰਹਿ ਜਾਂਦੇ ਆ, ਜਿਹੜੀ ਉਹ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਵੀ ਤੁਹਾਡੀ ਧਰਤੀ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ, ਤੇ ਇਹ ਇਹਨਾਂ ਜਿੰਨਾ ਹਰਜੋਤ ਸਿੰਘ ਮੂਵੀ ਨੂੰ ਰਿਲੀਜ਼ ਕਰਾਉਣ ਦੇ ਲਈ ਜੇ ਲੱਗ ਰਿਹਾ ਆ, ਤੇ ਇਹੀ ਜ਼ੋਰ ਜੇ ਆਪਾਂ ਉਹ ਇਤਿਹਾਸ ਦੱਸਣ ਤੇ ਲਾਇਆ ਜਾਵੇ, ਉਹਨਾਂ ਲੋਕਾਂ ਦੇ ਉੱਤੇ ਜਿਹੜਾ ਫੋਕਸ ਕਿਉਂ ਨਹੀਂ ਜਿਹੜਾ ਉਹ
ਕੀਤਾ ਜਾ ਰਿਹਾ, ਕਿਵੇਂ ਜਿਹੜੀ ਉਹ ਚੀਜ਼ ਨਾ ਹੋਊਗੀ। ਬਾਕੀ ਦੇ ਕਈ ਵਾਲਿਆਂ ਨੇ ਪਹਿਲਾਂ ਰਿਲੀਜ਼ ਕੀਤੀ, ਜ਼ੀ5 ਵਾਲੇ ਉਹੀ ਬੰਦੇ ਆ ਜਿਨ੍ਹਾਂ ਦਾ ਜਿਹੜਾ ਮਾਲਕ ਆ ਇੱਕ ਟਾਈਮ ਦੇ ਉੱਤੇ ਭਾਜਪਾ ਵੱਲੋਂ ਨਾਮਜ਼ਦ ਰਾਜ ਸਭਾ ਦਾ ਮੈਂਬਰ ਵੀ ਉਹ ਰਹਿ ਚੁੱਕਾ ਆ। ਜਿੱਦਾਂ ਹੀ ਆਰਡਰ ਆਏ ਹੋਣੇ ਉਹਨਾਂ ਨੇ ਹਟਾ ਦਿੱਤੀ। ਮੂਵੀ ਸਤਲੁਜ ਰੱਖ ਕੇ ਉਹਨਾਂ ਨੇ ਉੱਤੇ ਕਹਿ ਲਓ ਵੀ ਰਿਲੀਜ਼ ਤਾਂ ਜਿਹੜੀ ਉਹ ਕਰਵਾ ਦਿੱਤੀ ਤੇ ਉਹ ਜਿਹੜਾ ਪਤਾ ਲੱਗਾ ਜੋ ਧੱਕੇਸ਼ਾਹੀਆਂ ਹੋਈਆਂ ਉਸ ਦਾ ਜਿਹੜਾ ਕਹਿ ਸਕਦੇ ਆ ਵੀ ਕੁਝ ਹਿੱਸਾ ਆ ਉਹ ਇਸ ਮੂਵੀ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਪਤਾ ਲੱਗਾ ਤੇ ਜਿਹੜੀ ਸੱਚਾਈ ਆ ਉਹ ਤਾਂ ਇਸ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਆ। ਜੋ ਉੱਥੇ ਹਰਜੋਤ ਸਿੰਘ ਜੀ ਵਾਪਰਿਆ ਜਿਸ ਤਰੀਕੇ ਦੇ ਨਾਲ ਜਿਹੜੀਆਂ ਅਣਹੋਣੀਆਂ ਜਿਹੜੀਆਂ ਉਹ ਵਾਪਰੀਆਂ ਆ। ਸੋ ਜਿਨ੍ਹਾਂ ਨੇ ਮੂਵੀ ਦੇਖੀ ਆ ਉਹ ਆਪੋ ਆਪਣੀ ਰਾਏ ਜਿਹੜੀ ਉਹ ਰੱਖ ਰਹੇ ਆ, ਦੇਖ ਰਹੇ ਆ ਵੀ ਕੀ ਹੋਣਾ ਚਾਹੀਦਾ ਹੈ, ਕਿਵੇਂ ਹੋਣਾ ਚਾਹੀਦਾ, ਕੀ ਸਾਰੀਆਂ ਚੀਜ਼ਾਂ, ਕੀ ਸੂਖਮ ਇਸ ਦੇ ਵਿੱਚ ਗੱਲਾਂ ਆ। ਦਿਲਜੀਤ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੀਗਾ ਵੀ ਨਾਂ ਦੇ ਉੱਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਹਟਾ ਦਿੱਤੀ ਗਈ ਤਾਂ ਫਿਰ ਉਹ ਆਇਆ ਕਹਿੰਦਾ ਵੀ ਹੁਣ ਤਾਂ ਇੰਟਰਨੈਟ ਤੇ ਪੈ ਗਈ, ਹੁਣ ਤਾਂ ਜਿਹੜਾ ਉਹ ਨਹੀਂ ਹਟੂਗਾ। ਔਰ ਮੈਂ ਵੀ ਕਈ ਥਾਵਾਂ ਦੇ ਉੱਤੇ ਕਰ ਰਹੇ ਆ ਵੀ ਪਿੰਡਾਂ ਥਾਵਾਂ ਦੇ ਵਿੱਚ ਵੱਡੀਆਂ ਸਕਰੀਨਾਂ ਦੇ ਉੱਤੇ ਗੁਰਦੁਆਰਿਆਂ 'ਚ ਹਾਂਜੀ। ਕਈ ਥਾਵਾਂ ਦੇ ਉੱਤੇ ਮੂਵੀ ਦਿਖਾਉਣ ਦੀ ਜਿਹੜੀ ਚਰਚਾ ਜਿਹੜੀ ਉਹ ਜਿਹੜੀ ਉਹ ਪਈ ਹੈਗੀ ਆ। ਇੱਕ ਜਿਹੜਾ ਇਸ ਦੇ ਵਿੱਚ ਇੱਕ ਸੂਖਮ ਮੈਸੇਜ ਆ ਉਹ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ ਜਿਹਦੇ ਉੱਤੇ ਲੋਕਾਂ ਨੂੰ ਕਹਿ ਲਓ ਵੀ ਸਵਾਲ ਹੈ। ਓਬਵੀਅਸਲੀ ਜਿਹੜਾ ਇੱਕ ਬੰਦਾ ਉੱਥੇ ਬੈਠਾ ਆ, ਉੱਥੇ ਦਾ ਜੰਮਿਆ, ਜਿਹੜੇ ਉਹ ਬਣਾ ਰਹੇ ਆ ਉਹ ਤੋਂ ਜਿਹੜੇ ਉਹ ਦੇਖਦੇ ਹੋਣਗੇ, ਬਾਕੀਆਂ ਨੂੰ ਵੀ ਜਿਹੜਾ ਉਹ ਸਾਰਿਆਂ ਨੂੰ ਜਿਹੜੀਆਂ ਇਹ ਚੀਜ਼ਾਂ ਵਾਚ ਜਿਹੜੀਆਂ ਨਾਲ ਦੇ ਨਾਲ ਕਰਨੀਆਂ ਚਾਹੀਦੀਆਂ ਆ। ਇਹ ਚੀਜ਼ ਜਿਹੜੀ ਵਿੱਚ ਦਿਖਾਉਣ ਦੀ ਨਾਲ ਇਹ ਕੋਸ਼ਿਸ਼ ਆ ਵੀ ਸ਼ਾਇਦ ਕੁਛ ਕੁ ਹੀ ਜਿਹੜੇ ਪੁਲਿਸ ਵਾਲੇ ਮਾੜੇ ਸੀਗੇ, ਤਾਂ ਬਹੁਤੇ ਜਿਹੜੇ ਉਹ ਚੰਗੇ ਸੀਗੇ, ਉਹਨਾਂ ਨੇ ਉਹਨਾਂ ਨੂੰ ਇੰਟਰਨਲੀ ਫਾਈਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਗੱਲ ਤੋਂ ਜਿਹੜੀ ਉਹ ਦੂਰ ਆ ਦੇ ਉੱਤੇ ਪਤਾ ਆ ਵੀ ਕਿ ਦਾ ਜਿਹੜਾ ਉਹ ਕਤਲੋਗਾਰਤ ਦਾ, ਜੈਨੋਸਾਈਡ ਦਾ ਜਿਹੜਾ ਉਹ ਨੰਗਾ ਨਾਚ ਆ ਔਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਸੀ। ਕਿੱਦਾਂ ਉਹਨਾਂ ਪੁਲਿਸ ਵਾਲਿਆਂ ਨੇ ਆਪਣੇ ਮੋਢਿਆਂ ਦੇ ਉੱਤੇ ਫੀਤੀਆਂ ਲਵਾਉਣ ਦੇ ਲਈ ਕੀ ਕੁਛ ਲੋਕਾਂ ਦੇ ਜਿਹੜੇ ਪੁੱਤ ਆ, ਪਰਿਵਾਰਾਂ ਦੇ ਪਰਿਵਾਰ ਆ, ਉਹ ਜਿਹੜੇ ਉਹ ਰੋਲੇ ਆ, ਉਹ ਆਪਾਂ ਨੂੰ ਸਭ ਨੂੰ ਹੀ ਉਸ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਹੈਗਾ ਆ। ਬਾਕੀ ਮੂਵੀ ਹੁਣ ਇੰਟਰਨੈਟ ਦੇ ਉੱਤੇ ਪਹੁੰਚ ਗਈ ਆ। ਇੰਟਰਨੈਟ ਤੇ ਕਹਿੰਦੇ ਆ ਵੀ ਜਿਹੜੀ ਚੀਜ਼ that lives forever ਵੀ ਉਹ ਜਾਂਦੀ ਕਿਤੇ ਨਹੀਂ ਆ। ਜਿੰਨੀਆਂ ਮਰਜ਼ੀ ਇਹ ਹੁਣ ਬੈਨ ਕਰ ਲੈਣ, ਉਹ ਜਾਂਦੀ ਜਿਹੜੀ ਉਹ ਨਹੀਂ ਹੈਗੀ ਆ। ਪਰ ਹੁਣ ਅੰਦਰ ਨੂੰ ਇਹ ਬਿਪਤਾ ਪਈ ਹੋਣੀ ਵੀ ਯਾਰ ਮੂਵੀ ਰਿਲੀਜ਼ ਹੋ ਕਿੱਦਾਂ ਗਈ, ਵੀ ਇਹਦੇ ਪਿੱਛੇ ਚੱਕਰ ਕੀ ਜਿਹੜਾ ਉਹ ਪਿਆ ਆ। ਪਹਿਲੋਂ ਮੂਵੀ ਰਿਲੀਜ਼ ਕੀਤੀ 2 ਦਿਨ ਦੇ ਲਈ, ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਬੈਨ ਕੀਤਾ। ਇਹਦੇ ਪਿੱਛੇ ਕੀ ਗੱਲ ਜਿਹੜੀ ਉਹ ਹੋ ਸਕਦੀ ਆ? ਕਿਦੋਂ ਇੰਨੀ ਵੱਡੀ ਗੱਚ ਖਾ ਗਏ ਵੀ ਉਹਨਾਂ ਦਾ ਵੀ ਉਹੀ ਮੂਵੀ ਸੀ ਜਿਹਦੇ ਨੂੰ ਉਹਨਾਂ ਨੇ ਰੋਕਦਿਆਂ ਨੂੰ ਉਹਨਾਂ ਨੂੰ ਪਾ ਸੀਗੇ ਤੇ ਉਹ ਜਿਹੜੀ ਉਹ ਚਲੇ ਗਈ ਸੀਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁਣ ਬਣਦਾ ਹੈ। ਇਸ ਟਾਈਮ ਹਰਜੋਤ ਸਿੰਘ ਜੀ ਵੀ ਪੂਰੀ ਮੁਹਿੰਮ ਦੇਖ ਰਹੇ ਆ ਵੀ ਦੁਨੀਆ ਭਰ ਦੇ ਵਿੱਚ ਹੀ ਕਹਿ ਲਓ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਜਿਹੜੀ ਉਹ ਚੱਲ ਰਹੀ ਆ। ਉਹ ਤਾਂ ਨੈਸ਼ਨਲ ਮੀਡੀਆ ਵੀ ਕਈਆਂ ਚਰਚਾਵਾਂ ਜਿਹੜੀ ਉਹ ਕਰ ਰਿਹਾ ਹੈ ਕਿ ਇੰਡੀਆ ਦੇ ਵਿੱਚ ਵਾਕਿਆ ਹੀ ਸਿਨੇਮੇ ਦੀ ਆਜ਼ਾਦੀ ਜਿਹੜੀ ਉਹ ਰਹਿ ਗਈ ਆ ਜਾਂ ਨਹੀਂ ਰਹਿ ਗਈ। ਉਹ ਡਿਫਰੈਂਟ ਐਂਗਲ ਨਾਲ ਤੋਂ ਨਾਲ ਜਿਹੜੀ ਉਹ ਦੇਖਣ ਵਾਲੇ ਆ। ਮੂਵੀ ਦੇ ਤੇ ਇੱਕ ਸਿਨੇਮੇ ਦੀ ਆਜ਼ਾਦੀ, ਦੋ ਵੱਖ ਜਿਹੜੀਆਂ ਉਹ ਬਣ ਕੇ ਸਾਹਮਣੇ ਜਿਹੜੀ ਪਰ ਸਰਕਾਰ ਜਿਸ ਦੇ ਵਿੱਚ ਨੰਗੀ ਹੁੰਦੀ ਹੋਵੇ, ਜਿਸ ਦੇ ਵਿੱਚ ਇਹਨਾਂ ਨੇ ਇਨਜਸਟਿਸ ਕੀਤਾ, ਉਹ ਚੀਜ਼ ਸਾਹਮਣੇ ਆਉਣ ਲੱਗਦੀ ਆ ਤਾਂ ਉਹਨਾਂ ਦੇ ਦੁਆਰਾ ਫਿਰ ਉਸ ਦਾ ਇਹ ਤਾਂ ਮੂਵੀ ਆ। ਹਰਜੋਤ ਸਿੰਘ ਜੀ ਜਿਹੜੇ ਪਰ ਉੱਥੋਂ ਦੀ ਗਤੀ ਦੱਸਦੇ ਸੀ। ਮਿਡ ਡੇ ਮੀਲ ਵਾਲਾ ਇੱਕ ਯੂਪੀ ਦਾ ਪੱਤਰਕਾਰ ਸੀਗਾ, ਨੇ ਅੰਦਰ ਨਹੀਂ ਕਰਤਾ ਸੀਗਾ ਉਹ ਦਿਖਾਉਣ ਦੇ ਲਈ ਵੀ ਉੱਥੇ ਮਿਡ ਡੇ ਮੀਲ ਦੇ ਵਿੱਚ ਚੱਲ ਕੀ ਜਿਹੜਾ ਹੋ ਰਿਹਾ ਸੀਗਾ ਜੀ। ਸੋ ਇਹ ਉੱਥੋਂ ਦੇ ਸਰਕਾਰ ਦਾ ਪਰਦਾਫਾਸ਼ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਆ ਉਹ ਸਾਹਮਣੇ ਹੀ ਆ ਵੀ ਉਹ ਉਸ ਨੂੰ ਉਹਨਾਂ ਨੇ ਉੱਥੋਂ ਦੀ ਸਰਕਾਰ ਨੇ, ਸਟੇਟ ਨੇ ਰੋਕਣਾ ਜਿਹੜੀ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ, ਜਿਹੜੀ ਸਟੇਟ ਆ, ਜਿਹੜੀ ਬਿਊਰੋਕ੍ਰੇਸੀ ਆ, ਉਹਨਾਂ ਨੂੰ ਸਿਰਫ ਇਹੀ ਚੀਜ਼ ਹੁੰਦੀ ਆ ਅਸੀਂ ਆਪਣੇ ਆਪ ਨੂੰ ਕੱਜ ਰੱਖਣਾ, ਆਪਣੇ ਆਪ ਨੂੰ ਬਚਾ ਕੇ ਕਿੱਦਾਂ ਰੱਖਣਾ ਆ ਵੀ ਕਿਤੇ ਨੰਗਿਆਂ ਜਿਹੜੇ ਆ ਉਹ ਨਾ ਹੋ ਜਾਣ। ਸੋ ਬਿਲਕੁਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਵੀ ਦਿਖਾ ਲਓ, ਆਪਣੇ ਲੋਕਲ ਕਾਂਗਰਸਮੈਨ, ਸੈਨੇਟਰਸ, ਸਕੂਲਾਂ 'ਚ, ਗੁਰੂ ਘਰਾਂ 'ਚ, ਜਿੱਥੇ ਵੀ ਆ ਵੱਧ ਤੋਂ ਵੱਧ ਜਿਹੜਾ ਦਿਖਾਇਆ ਜਾਵੇ ਤਾਂ ਕਿ ਪਤਾ ਲੱਗੇ। ਜਿਸ ਟਾਈਮ ਦਾ ਬੁੱਚੜ KPS ਗਿੱਲ ਵਰਗੇ ਨੂੰ ਜਦ ਕੁਐਸਚਨ ਪੁੱਛਿਆ ਗਿਆ ਸੀ ਵੀ
ਤੁਸੀਂ ਇੰਨੇ ਲੋਕ ਮਾਰ ਦਿੱਤੇ ਹਜ਼ਾਰਾਂ ਤੇ ਉਹਨਾਂ ਦੀਆਂ ਲਾਸ਼ਾਂ ਮੈਨੂੰ ਦਿੱਤੀਆਂ ਹੈਗੀਆਂ। ਉਹ ਕਹਿੰਦਾ ਤੁਸੀਂ ਝੂਠ ਮਾਰੀ ਜਾਂਦੇ ਹਿਊਮਨ ਰਾਈਟਸ ਵਾਲੇ। ਉਹਦਾ ਬਾਹਰ ਜਾ ਕੇ ਕੋਈ ਟੈਕਸੀ ਚਲਾਈ ਜਾਂਦਾ, ਕੋਈ ਸਟੋਰ ਤੇ ਕੰਮ ਕਰਦਾ, ਕੋਈ ਕੁਛ ਕਰਦਾ। ਹੁਣ ਆਹ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਕੁ ਆਪਾਂ 'ਚੋਂ ਹੈਗੇ ਆ। ਸੋ ਬਹੁਤ ਵਾਰੀ ਆਪਾਂ ਆਪਣੇ ਬੱਚਿਆਂ ਤੋਂ ਇਹ ਗੱਲਾਂ ਜਿਹੜੀਆਂ ਆ ਉਹਨਾਂ ਨਾਲ ਡਿਸਕਸ ਨਹੀਂ ਕਰਦੇ, ਲੁਕਾਉਂਦੇ ਰਹਿੰਦੇ ਆ। ਕਾਰਨ ਦਾ ਹੀ ਕਾਰਨ ਆ ਜਿਹਦੇ ਕਰਕੇ ਆਪਣੀ ਜਿਹੜੀ ਜਨਮ ਭੂਮੀ ਛੱਡ ਕੇ ਬਾਹਰਲੇ ਮੁਲਕਾਂ 'ਚ ਧੱਕੇ ਇਸੇ ਕਰਕੇ ਆਪਾਂ ਬਾਹਰਲੇ ਮੁਲਕਾਂ 'ਚ ਆਏ ਆ, ਹੋਰ ਕੋਈ ਬਹੁਤੇ ਖੁਸ਼ੀ ਲਈ ਨਹੀਂ ਆਏ ਸੀ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਨੂੰ ਐਕਟਰ ਤੱਕ ਬਾਕੀ ਜਿਹੜੇ ਬੰਦੇ ਨੇ ਹਨੀ ਤ੍ਰਿਹਾਨ ਨੇ ਬਣਾਈ ਆ, ਉਹਨੂੰ ਅੱਜ ਵੀ ਥ੍ਰੈਟਸ ਦੇ ਰਹੇ ਆ ਵੀ ਤੂੰ ਬੋਲਣਾ ਨਹੀਂ ਹੈ ਕਿਤੇ। ਸੋ ਇਹ ਜਿਹੜੀ ਦੁਨੀਆ ਦੀ ਕਹਿੰਦੇ ਵੀ ਲਾਰਜੈਸਟ ਡੈਮੋਕ੍ਰੇਸੀ ਆ, ਇਹ ਤੁਹਾਡੇ ਸਾਹਮਣੇ ਆ ਵੀ ਮੂੰਹ ਦਿਖਾ ਸਕਦੇ ਜੋ ਤੁਹਾਡੇ ਨਾਲ ਧੱਕਾ ਹੋਇਆ। ਉਹ ਵੀ ਚਲੋ ਸੱਚ ਨਹੀਂ, ਚਲੋ ਜਿੰਨਾ ਵੀ 20, 30, 40 ਜਿਹੜਾ ਸੱਚ ਆ, ਉਹ ਵੀ ਨਹੀਂ ਵੀ ਕਹਿੰਦੇ ਤੁਸੀਂ ਦਿਖਾਲ ਸਕਦੇ ਹੈਗੇ। ਸੋ ਇਹ ਹਿੰਦੁਸਤਾਨ ਦਾ ਆ, ਉੱਥੇ ਦੀ ਫਰੀਡਮ ਆਫ ਸਪੀਚ ਦਾ ਹੈਗਾ। ਸੋ ਸਾਰਿਆਂ ਦਾ ਫਰਜ਼ ਬਣਦਾ। ਤੋਂ ਬਿਨਾਂ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਸੀਂ ਜਿਹੜਾ ਆ ਇਹ ਡਿਜੀਟਲ ਮੀਡੀਆ ਦੇ ਉੱਤੇ ਹੁਣ ਤਾਂ WhatsApp ਦੇ ਉੱਤੇ ਸਾਰੀ ਜਗ੍ਹਾ ਜੀ। ਘੁੰਮ ਗਈ ਆ। ਹੁਣ ਤਾਂ ਮੂਵੀ ਡਾਊਨਲੋਡ ਉੱਥੋਂ ਹੋ ਗਈ ਆ, ਪੈ ਗਈ ਆ, ਕੋਈ IPTV ਬਾਕਸਾਂ ਤੇ ਚੜ੍ਹ ਗਈ ਆ, ਕਿੱਥੇ-ਕਿੱਥੇ ਜਿਹੜੀ ਉਹ ਪਹੁੰਚ ਗਈ। ਕਿੱਥੋਂ ਰੋਕ ਲੈਣਗੇ, ਇਹ ਰੋਕਣੀ ਆਬਵੀਅਸਲੀ ਗੱਲ ਨਹੀਂ ਹੈਗੀ। ਪਰ ਇਹ ਵੀ ਗੱਲ ਆ ਵੀ ਅਗਲਿਆਂ ਨੇ ਲੰਮਾ ਸਮਾਂ ਜਿਹੜਾ ਉਹ ਲਾ ਕੇ ਮੂਵੀ ਨੂੰ ਰਿਲੀਜ਼ ਕਰਨ ਦੇ ਲਈ ਰੌਲਾ ਪਾਇਆ। ਬੜੇ ਚੁੱਪ-ਚੁਪੀਤੇ ਬੜਾ ਸੀਕ੍ਰੇਟਿਵ ਜੀ। ਡਿਜੀਟਲ ਡ੍ਰੌਪ ਸੀਗਾ। ਹਨੀ ਤ੍ਰਿਹਾਨ ਤੇ ਜਿਹੜਾ ਦਲਜੀਤ ਦੋਸਾਂਝ ਆ, ਉਹਨਾਂ ਨੇ ਮਿਲ-ਜੁਲ ਕੇ ਇਸ ਚੀਜ਼ ਨੂੰ ਜਿਹੜਾ ਉਹ ਕੀਤਾ। ਹੁਣ ਇਹ ਚੀਜ਼ ਜਿਹੜੀ ਤੁਸੀਂ ਕਹੀ ਆ ਵੀ ਉਹ ਕਲਾਕਾਰ ਆ, ਉਹਨੇ ਚਮਕੀਲਾ ਵੀ ਬਣਨਾ ਹੈ, ਉਹ ਬਣਿਆ ਵੀ ਆ। ਉਹ ਖਾਲੜਾ ਜੀ ਦਾ ਵੀ ਉਹਨੇ ਰੂਪ ਜਿਹੜਾ ਉਹ ਧਾਰਿਆ। ਉਹ ਤੋਂ ਇਹ ਉਮੀਦ ਜਿਹੜੀ ਉਹ ਵੀ ਉਹਨੇ ਕਿਤੇ ਆਪਾਂ ਨੂੰ ਸੇਧ ਦੇ ਦੇਣੀ ਆ, ਉਹ ਗੱਲ ਨਹੀਂ ਹੁੰਦੀ। ਮੂਵੀਆਂ ਤਾਂ ਦੀ ਗੱਲ ਜਿਹੜੀ ਆ ਵੀ ਉਹ ਐਂਟਰਟੇਨਮੈਂਟ ਦਾ ਹੀ ਜਿਹੜਾ ਉਹ ਕਾਰਨ ਆ। ਉਹ ਕਿਤੇ ਵਿੱਚ ਲੱਗਦਾ ਲੋਕਾਂ ਨੂੰ ਏਦਾਂ ਹੀ ਆ ਵੀ ਕਿਤੇ ਇਹਨਾਂ ਨੇ ਸਾਰਾ ਕੁਛ ਕਰ ਦੇਣਾ, ਪਰ ਨਕਲ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ, ਉਹਨਾਂ ਤੋਂ ਤੁਸੀਂ ਅਸਲ ਨਹੀਂ ਕਰ ਸਕਦੇ। ਇਹ ਮੈਂ ਚੀਜ਼ ਜ਼ਰੂਰ ਨਾਲ ਜਿਹੜੀ ਉਹ ਚਾਹੁੰਦੇ ਆ। ਇਤਿਹਾਸ ਜਿਹੜਾ ਬੋਲ ਕੇ ਆਪਣਾ ਦੀਆਂ ਦੇ ਰੂਪ 'ਚ ਜਿਹੜਾ ਉਹ ਦੱਸ ਕੇ ਹੁੰਦਾ ਆ, ਜਿਹੜਾ ਉਹ ਜਜ਼ਬਾ ਪੈਦਾ ਕਰ ਸਕਦਾ ਆ, ਉਹ ਇਹਦਾ ਹੋਰ ਕਿਸੇ ਦੇ ਨਾਲ ਨਹੀਂ ਆ। ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਇੱਕ ਸਵਾਲ ਹਮੇਸ਼ਾ ਰਹਿੰਦਾ ਹੁੰਦਾ, ਜੇ ਇੰਨਾ ਹੀ ਇਹ ਲੋਕਾਂ ਨੂੰ ਜਿਹੜੀਆਂ ਉਹ ਕਰ ਸਕਦੀਆਂ ਤੇ ਕਰਨ ਵਾਲੇ ਮੂਵੀ ਅਦਾਕਾਰ ਹੁੰਦੇ ਆ, ਡਾਇਰੈਕਟਰ ਹੁੰਦੇ ਆ, ਐਕਟਰ ਹੁੰਦੇ ਆ, ਉਹ ਚੇਂਜ ਕਿਉਂ ਨਹੀਂ ਹੋ ਜਾਂਦੇ? ਰੋਲਾਂ ਦੇ ਵਿੱਚ ਆਉਂਦੇ ਆ, ਉਹ ਫੇਰ ਰੋਲ ਦੂਜਾ ਕਿਵੇਂ ਜਿਹੜਾ ਉਹ ਕਰ ਜਾਂਦੇ ਆ। ਦੇ ਲਈ ਉਹ ਤਰੀਕੇ ਦੇ ਨਾਲ ਹੀ ਹੁੰਦੀਆਂ, ਪਰ ਆਪਾਂ ਨੂੰ ਜਿਹੜਾ ਉਹ ਆਪਣੇ ਦੇ ਨਾਲ ਆਪਣੇ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਇਤਿਹਾਸ ਦੱਸਦੇ ਰਹੇ ਹਾਂ, ਉਹਦੇ ਉੱਤੇ ਹੋਰ ਵੀ ਜ਼ਿਆਦਾ ਹੁਣ ਹੋਰ ਜ਼ਿਆਦਾ ਜ਼ੋਰ ਦੇ ਨਾਲ ਫੋਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਕਿਉਂਕਿ ਤੁਸੀਂ ਉਹਨਾਂ ਗੱਲਾਂ ਦੇ ਜ਼ਰੀਏ ਮੁਹਤਾਜ ਨਹੀਂ ਆ ਕਿਸੇ ਸੈਂਸਰ ਬੋਰਡ ਦੇ, ਕਿਸੇ ਸਰਕਾਰ ਦੇ, ਕਿਸੇ ਕੁਛ ਤਰੀਕੇ ਦੇ ਨਾਲ। ਇਤਿਹਾਸ ਦੀਆਂ ਜਿਹੜੀਆਂ ਸਾਖੀਆਂ ਹੂਬਹੂ ਇਨ ਬਿਨ ਉਸ ਵਿਸ਼ਵਾਸ ਦੇ ਨਾਲ, ਉਸ ਦੇ ਨਾਲ ਜਿਉਂਦੀਆਂ ਤਿਉਂ ਜਿਹੜੀਆਂ ਉਹ ਤੁਸੀਂ ਅੱਗੇ ਦੱਸ ਸਕਦੇ ਹੋ। ਪਰ ਐਪਰੀਸ਼ੀਏਟ ਸਾਨੂੰ ਜ਼ਰੂਰ ਕਰਨਾ ਚਾਹੀਦਾ। ਜੇ ਕੁਛ ਵੀ ਤੁਹਾਡੀ ਕੌਮ ਦੀ ਕਿੰਨੀ ਵੀ ਛੋਟੀ ਜਿਹੀ ਵੀ ਗੱਲ ਕਰਦਾ, ਉਸ ਕੰਮ ਲਈ ਜ਼ਰੂਰ ਉਹਨੂੰ ਐਪਰੀਸ਼ੀਏਟ ਕਰੋ। ਤੇ ਆਪਾਂ ਦੇਖਦੇ ਹੀ ਹਾਂ ਬਹੁਤ ਐਕਟਰ ਹੈਗੇ ਦੁਨੀਆ 'ਚ, ਬਹੁਤ ਪੰਜਾਬੀ ਟੌਪ ਤੇ ਗਏ ਆ, ਕਿੰਨੇ ਕੁ ਜਿਹੜੀ ਗੱਲਬਾਤ ਕਰਦੇ ਹੈਗੇ। ਜਿੰਨੀ ਕੁ ਗੱਲ ਦੀ ਜ਼ਰੂਰ ਸ਼ੇਅਰ ਕਰੋ। ਠੀਕ ਹੈ ਜੀ।